ओ गई जवानी आया बुढ़ापा तन तन पै गईयां पीड़ा पिछली उम्रे कम नहीं देंदियां खादियां गर्म हरीड़ा ओ चोग जिन्हां दी मोती होवे नी चुगदे दाने जिन्हां दी किस्मत विच रब गोशत लिखिया मेरा जोर तगाने जो कंपीटिशन निकले ना हाँ जी उदों बहुत इन्नी वड्ड टक होई सी ਜਿਹਦਾ ਮੇਈ ਤੇ ਬੰਨਾ ਕੋਈ ਨਹੀਂ। अच्छा ਢੇਰ ਲੱਗੇ ਸੀ ਲਾਸ਼ਾਂ ਦੇ। ਓਏ ਹੋਏ ਤੁਸੀਂ ਆਪਣੀ ਅੱਖਾਂ ਨਾਲ ਦੇਖੇ? ਆ ਖਾਣਾ ਦੇਖ ਹਿੰਦੁਸਤਾਨ ਇੱਕ ਪਿੰਡੋਂ ਵੱਡੇ ਉੱਠ ਕੇ ਆਏ ਹੋਇਆ। ਤੁਸੀਂ ਵੀ ਉਸੇ ਪਿੰਡੋਂ? ਹਾਂ ਉਸੇ ਪਿੰਡੋਂ। ਇਹ ਤੇ ਹੁਣ ਮਤਲਬ ਅਸੀਂ ਸੁਣੀਆਂ ਸੁਣਾਈਆਂ ਨਾ। ਅਸਲ ਸਾਡਾ ਜਿਹੜਾ ਇਹ ਦੱਸੀ ਜਾਂਦੇ ਨਾ ਕੋਈ ਜ਼ਿਲ੍ਹਾ ਜਲੰਧਰ ਸੀ ਨਾ ਪਿੰਡ ਨਰਾਲਾ ਸੀ ਰਿਆਸਤ ਕਪੂਰਥਲਾ ਤਹਿਸੀਲ ਭਲੱਥਾਂ ਸੀ ਇੰਜੀ ਆ। ਅਸੀਂ ਵੱਡਿਆਂ ਕੋਲ ਸੁਣੀਆਂ ਹੋਈਆਂ ਆਪਣੇ ਦਾਦਿਆਂ ਕੋਲ। ਮੇਰਾ ਦਾਦਾ ਜਿਹੜਾ ਨਾ 110 ਸਾਲਾਂ ਤੋਂ ਉੱਤੇ ਹੋ ਗਏ ਤੇ ਮੈਂ ਉਹਦੀ ਸੋਟੀ ਫੜ ਕੇ ਬਾਹਰ ਲਿਜਾਂਦਾ ਰਿਹਾ ਆਪ। ਅੱਛਾ ਨਹੀਂ ਬਾਬਾ ਤੁਹਾਡਾ ਤੁਹਾਨੂੰ ਕਹਾਣੀ ਦੱਸਦਾ ਰਿਹਾ ਕਿੱਦਾਂ ਕਿੱਦਾਂ ਆਏ? ਜਿੱਦਾਂ ਜਿੱਦਾਂ ਉਹਨਾਂ ਨੇ ਦੱਸਿਆ ਵੀ ਮਾਰਵਾੜ ਬੇਬਾ ਹੋਈ ਹਾਂ ਤੇ ਉੱਤੋਂ ਦੀ ਗੱਡੇ ਲਗਾਈ ਜਾਂਦੇ ਥੱਲੇ ਲਾਸ਼ਾਂ ਪਈਆਂ ਸੀ। ਕਿਹੜਾ ਵੇਲਾ ਸੀ ਜਦੋਂ ਆਪਣਾ ਪਿੰਡ ਛੱਡਿਆ ਸੀ? ਕੋਈ ਕਾਕ ਵੇਲਾ ਸੀ। ਮਈਆਂ ਦੇ ਸੰਗਲ ਲਾ ਕੇ ਤੇ ਉੱਥੇ ਫਸਲਾਂ ਚ ਰੱਖ ਦਿੱਤੇ। ਅੱਛਾ ਆਟ ਕੇ ਬੰਨ ਲੈਣੇ ਡੰਗਰ ਆਜ਼ਾਦ ਕਰ ਦਿੱਤੇ? ਆ ਜਾਣਾ ਮੋਟੇ ਆਣ ਕੇ ਬੰਨ ਲਾਂਗੇ। ਤੇ ਘਰੋਂ ਆਪਣੇ ਸਮਾਨ ਵਗੈਰਾ ਚੁੱਕਿਆ? ਸਮਾਨ ਵਗੈਰਾ ਜਿਹੜਾ ਕਿ ਕੋ ਥੋੜ ਬਹੁਤ ਚੁੱਕ ਹੋਇਆ ਚੁੱਕਿਆ। ਓਏ ਹਰਨੀਆਂ ਦੀ ਵੇਖ ਸ਼ਿਕਾਰੀਆ ਜੇ ਮਤਲਬ ਤੇਰਾ ਉਹ ਛੱਡ ਦੇ ਨੂੰ ਮੈਂ ਦੱਸਾਂ ਤੈਨੂੰ ਉਹ ਬੜਾ ਖਜ਼ਾਨਾ ਪਾਰਾ ਫਿਰ ਮੁੱਕੇ ਨਹੀਂ ਤੇਰੇ ਕੋਲੋਂ 7 ਪੀੜੀਆਂ ਤਾਈ ਉਹ ਨਾਲੇ ਬਾਬਾ ਰੋਜ਼ ਕਿਆਮਤ ਅਦਰ ਹਜ਼ੂਰਾਂ ਪਾਈ। ਉਹ ਕਿਆ ਸ਼ਿਕਾਰੀ ਵੇਖ ਰਨੀਏ ਐਵੇਂ ਮਗਰ ਬਣਾਵੇਂ ਉਹ ਦੇ ਕੇ ਮੈਨੂੰ ਝੂਠੇ ਲਾਰੇ ਤੇ ਬੱਚੇ ਨੂੰ ਛਡਵਾਵੇਂ। ਹਰਨੀਆਂ ਦੀ ਵਾਸ਼ਕਾਰੀਆ ਤੂੰ ਝੂਠੀ ਕਹਿ ਕੇ ਮੇਰੀ ਨਸਲ ਨੂੰ ਦਾਗ ਲਾ ਦਿੱਤਾ ਈ। ਮੈਂ ਨਹੀਂ ਝੂਠੀ ਝੂਠਿਆਂ ਤੇ ਰੱਬ ਦੀ ਲਾਹਨਤ ਹੁੰਦੀ ਆ। ਮੈਂ ਤੇ ਉਹ ਸਰਨੀ ਦੇ ਪੇਟੋਂ ਜਿੰਨੇ ਮੁਹੰਮਦ ਨਾਲ ਵਾਦਾ ਕੀਤਾ ਸੀ ਆਂਦਾ ਦੱਸ ਤੇਰੀ ਮਾਂ ਨੇ 2 ਜਹਾਨ ਦੇ ਵਾਲੀ ਨਾਲ ਕਿਹੜਾ ਵਾਦਾ ਕੀਤਾ? ਉਦੋਂ ਸਿੱਖ ਵੱਡ ਵਡਾਈ ਕਰਨ ਲੱਗ ਪਿਆ। ਅੱਛਾ ਤੇ ਉਹਨਾਂ ਕਿਹਾ ਵੀ ਜੇ ਇਥੋਂ ਤੁਸੀਂ ਚੱਲ ਜਾਣਾ ਇਥੋਂ ਨਿਕਲ ਜਾਣਾ। ਉਹ ਬੰਦੇ ਉਥੋਂ ਤੁਹਾਡੇ ਪਿੰਡ ਦੇ ਉੱਤੇ ਵੀ ਹਮਲਾ ਹੋਇਆ ਸੀ? ਹੋਇਆ ਹੈ। ਤੁਹਾਡੇ ਜੀ ਮਾਰੇ ਵੀ ਗਏ ਸਨ? अस्सलाम वालेकुम सत श्री अकाल आदाब दोस्तों मैं जेएम राणा तुसी वेख रहे हो सब्ज़ा पंजाब यूट्यूब चैनल। अज की कहानी ज़िला जलंधर की कहानी है। बजुर्गों का तलक अराई फैमिली के नाल है। अज जिस पिंड की गल करांगे उत्थों दीयां बरादरियां दे बारे भी पूछांगे कि 47 की कहानी भी पूछांगे किस तरह लोग अपना पिंड छड्ड के पाकिस्तान तक पहुँचे, इन्होंने किहड़े हालातों वाक़ियात देखे, नाल ही तुहानूं एक कलाम भी सुनावांगे। आओ मिलते हैं ते गलबात साझी करते हैं। अस्सलाम वालेकुम बाबा जी। वालेकुम सलाम। की हाल चाल है? ठीक है जी। की नाम है अपना? चिरागदीन। चिरागदीन। तुहाडे वालिद साहब दा? बशीर मोहम्मद। बशीर मोहम्मद। ते दादा जी दा? अल्लाह दिता। अल्लाह दिता। अराई बरादरी अपनी। गोद दा पता केड़ी गोद है? अच्छा गोद दा नहीं पता। अच्छा बुजुर्गो अज तुहाडे को आए हैं हिंदुस्तान दी गल्लां पुछण। हिंदुस्तान दे विच पिंड केड़ा सी अपना? पिंड अंडाला। अच्छा इहदे लागे केड़े केड़े पिंड लगदे सी? इहदे लागे राबर। हां जी अराइयां वाला राबर। अच्छा एक होर राबर 2 राबर सी। अच्छा तहसील केड़ी सी? हां तहसील जिला जलंधर सी रियासत कपूरथला। अच्छा रियासत कपूरथला सी। हां सही हो गया। किड्डा को वड्डा पिंड सी अपना? पिंड बड़ा वड्डा है। केड़ी केड़ी बरादरी उत्थे रहिंदी सी? सारियां बरादरियां ने। राजपूत राई हां जी ते सिख भी रहिंदे सी? सिख भी रहिंदे ते हिंदुआं दे घर भी है सन? हां। लंबड़दार किन्ने सी? 4 लंबड़दार। 4 लंबड़दार। उत्थे लंबड़दार सी। पिंड बड़ा वड्डा सी। हां जी 4 पत्तियां सी।
ਅੱਛਾ, ਇਹਨੂੰ ਥੱਲੇ ਕਰ ਲਓ। 4 ਪੱਤੀਆਂ ਸੀ। ਅੱਛਾ, 4 ਪੱਤੀਆਂ ਦਾ ਪਿੰਡ ਸੀ। ਹਾਂ ਜੀ। ਅੱਛਾ। ਤੇ ਪਿੰਡ ਬੜਾ ਵੱਡਾ ਸੀ। ਬਰਾਜ ਵੀ ਯਾਰ ਹਰੀਪੂਤ ਵੀ ਸੀ, ਹੂੰ। ਰਾਈ ਵੀ ਸੀ, ਅੱਛਾ ਜੱਟ ਵੀ ਸੀ, ਅੱਛਾ, ਸਿੱਖ ਵੀ ਸੀ। ਸਹੀ ਹੋ ਗਿਆ, ਇਹਦਾ ਮਤਲਬ 4 ਪੱਤੀਆਂ ਸੀ। ਹਾਂ ਜੀ, 4 ਪੱਤੀਆਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦੇ ਵਿੱਚ ਮਸੀਤਾਂ ਕਿੰਨੀਆਂ ਸੀ? ਮਸਜਿਦਾਂ 4 ਸੀ। ਅੱਛਾ, 4 ਮਸਜਿਦਾਂ ਸੀ। ਹੂੰ। ਸਹੀ ਹੋ ਗਿਆ। ਸਿੱਖਾਂ ਦਾ ਕੋਈ ਗੁਰਦੁਆਰਾ ਵੀ ਸੀ? ਸਿੱਖਾਂ ਦਾ ਗੁਰਦੁਆਰਾ ਸੀ। ਅੱਛਾ, ਸਹੀ ਹੋ ਗਿਆ। ਲੰਬੜਦਾਰਾਂ ਦਾ ਕੋਈ ਨਾਂ ਯਾਦ ਹੈ ਜਿਹੜੇ ਉੱਥੇ ਲੰਬੜਦਾਰ ਸਨ? ਇੱਕ ਦਾ ਯਾਦ ਆ, ਹੋਰ ਨਹੀਂ ਯਾਦ। ਚਲੋ ਇੱਕ ਦਾ ਦੱਸ ਦਿਓ। ਤਫੈਲ ਖਾਂ ਸੀ। ਤੁਫੈਲ ਖਾਂ। ਇਹ ਕਿਹੜੀ ਬਰਾਦਰੀ ਦੇ ਸਨ? ਹਰੀਪੂਤ ਸੀ। ਅੱਛਾ, ਰਜਪੂਤ ਸੀ। ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਸਕੂਲ ਹੈ ਸੀ? ਹੈਗਾ। ਤੇ ਜ਼ਮੀਨ ਬਾਰੇ ਪਤਾ? ਆਪਣੇ ਪਿੰਡ ਦੀ ਆਲੇ ਦੁਆਲੇ ਜ਼ਮੀਨ ਦੇ ਵਿੱਚ ਖੂਹ ਵਗਦੇ ਹੁੰਦੇ ਸੀ ਕਿ ਨਹਿਰੀ ਪਾਣੀ ਲੱਗਦਾ ਹੁੰਦਾ ਸੀ? ਖੂਹ ਵਗਦੇ। ਅੱਛਾ, ਖੂਹ ਵਗਦੇ ਸੀ। ਤੁਹਾਡੇ ਬਜ਼ੁਰਗ ਵੀ ਵਾਹੀ ਕਰਦੇ ਸੀ? ਵਾਹੀ ਗੱਲ। ਕੋਈ ਆਪਣੇ ਖੂਹ ਦਾ ਕੋਈ ਨਾਂ ਯਾਦ ਹੈ? ਕਿਹੜੇ ਪਾਸੇ ਸੀ ਖੂਹ ਆਪਣਾ? ਖੂਹ ਦਾ ਪਤਾ ਵੀ ਜਿਹੜੇ ਪਾਸੇ ਸੀ। ਉਹ ਦੱਸ ਦਿਓ। ਪਿੰਡ ਸਾਡਾ ਏਦਾਂ ਪਿੰਡ ਹੈ ਨਾ। ਹਾਂਜੀ। ਇਹ ਤੋਂ 2 ਮੀਲ ਇਸ ਪਾਸੇ ਕਰਕੇ ਅੱਛਾ। ਖੂਹ ਸੀ 2 ਮੀਲ ਤੇ। ਅੱਛਾ, 2 ਮੀਲ ਤੇ ਖੂਹ ਸੀ। 2 ਮੀਲ ਤੇ। ਸਹੀ ਹੋ ਗਿਆ। ਏਦਾਂ ਦੂਰ ਸੀ ਖੂਹ। ਅੱਛਾ ਅੱਛਾ ਅੱਛਾ। ਪਿੰਡ ਦੇ ਆਲੇ ਦੁਆਲੇ ਕੋਈ ਬਾਗ ਸ਼ਾਗ ਵੀ ਲੱਗਾ ਸੀ? ਦੂਰ ਸੀ। ਅੱਛਾ, ਉਧਰ ਤੁਹਾਡੇ ਇਲਾਕੇ 'ਚ ਅੰਬ ਬਹੁਤ ਜ਼ਿਆਦਾ ਹੁੰਦਾ ਸੀ ਨਾ? ਬਹੁਤ ਜ਼ਿਆਦਾ। ਹੂੰ। ਜਾਮਨ ਬੇਬਹਾ। ਅੱਛਾ। ਅੰਬ ਬੇਬਹਾ। ਹੂੰ। ਜਾਮਨਾ ਹੀ ਮੁਕਾਬਲੇ ਦੇ। ਜਿਹੜੀ ਸੜਕ ਨਹੀਂ, ਸੜਕ। ਹਾਂਜੀ। ਸੜਕ ਤੋਂ ਟੋਕਰਿਆਂ ਨਾਲ ਲੋਕ ਲਿਜਾਂਦੇ ਸੀ। ਜਾਮਨਾ ਖਾਂਦੇ। ਅੱਛਾ। ਤੇ ਉਹਦਾ ਵੀ ਜਾਮਨਾ ਬੇਬਹਾ। ਤੇ ਕਮਾਦ ਵੀ ਹੁੰਦੇ ਸੀ? ਕਮਾਦ ਵੀ ਬੜੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਆਪਣੇ ਨਾਨਕੇ ਕਿਹੜੇ ਪਿੰਡ ਸੀ ਉੱਥੇ? ਨਾਨਕੇ ਕਿਹੜੇ ਪਿੰਡ ਸੀ? ਬਚਪਨ 'ਚ ਨਾਨਕਿਆਂ ਦੇ ਪਿੰਡ ਤੇ ਜਾਂਦੇ ਹੀ ਹੋਣੇ ਹੋ ਨਾ? ਆਹੋ, ਸਾਡੇ ਪਿੰਡ ਦੇ ਨਾਂ ਡਾਲਾ ਸੀ। ਹੂੰ। ਤੇ ਉਹ ਮਹਿਮਦ ਸੀ। ਮਹਿਮਦ। ਅੱਛਾ। ਬਰਾਮ ਸੀ, ਨਾਨਕੇ ਬਰਾਮ। ਅੱਛਾ ਅੱਛਾ, ਬਰਾਮ। ਸਹੀ ਹੋ ਗਿਆ। ਅੱਛਾ, ਉੱਥੇ ਨਾਨਕੇ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗ, ਹੁਣ ਇਹ ਦੱਸੋ, ਜਦੋਂ ਇਕੱਠੇ ਵਸਦੇ ਸੀ ਸਿੱਖ, ਮੁਸਲਮਾਨ ਤੇ ਹਿੰਦੂ, ਉਦੋਂ ਆਪਸ 'ਚ ਰਹਿਣ ਸਹਿਣ ਕਿਦਾਂ ਦਾ ਸੀ? ਪਿਆਰ ਮੁਹੱਬਤ ਹੁੰਦੀ ਸੀ ਕਿ ਉਦੋਂ ਵੀ ਲੜਾਈਆਂ ਚੱਲਦੀਆਂ ਸੀ? ਨਹੀਂ, ਉਦੋਂ ਜਦੋਂ ਸਾਡੇ ਆਇਆ ਇਹ ਸਿੱਖ ਉਧਰ ਚਲ ਗਿਆ, ਅਸੀਂ ਇੱਧਰ ਆ ਗਏ। ਨਹੀਂ, ਜਦੋਂ ਉੱਥੇ ਰਹਿੰਦੇ ਸੀ ਉਹਦੀ ਮੈਂ ਗੱਲ ਪੁੱਛ। ਉਧਰ ਜੋ ਰਹਿੰਦੇ ਸੀ। ਹਾਂ, ਉਦੋਂ ਇਕੱਠੇ ਜਦੋਂ ਵਸਦੇ ਸੀ। ਕੋਈ ਲੜਾਈ ਝਗੜਾ ਨਹੀਂ ਸੀ। ਹੂੰ। ਪਿਆਰ ਮੁਹੱਬਤ ਸੀ। ਪਿਆਰ ਮੁਹੱਬਤ। ਸਹੀ ਹੋ ਗਿਆ। ਕੋਈ ਲੜਾਈ ਝਗੜਾ। ਅੱਛਾ, ਹੁਣ ਇਹ ਦੱਸੋ, ਜਦੋਂ ਪਾਕਿਸਤਾਨ ਬਣਿਆ, ਤੁਹਾਡੇ ਲੋਕਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਪਾਕਿਸਤਾਨ ਬਣ ਗਿਆ, ਹੁਣ ਅਸੀਂ ਲੋਕਾਂ ਨੇ ਆਪਣਾ ਪਿੰਡ ਛੱਡਣਾ? ਉਹ ਕਿਸ ਤਰ੍ਹਾਂ ਛੱਡਿਆ, ਉਹਦੇ ਬਾਰੇ ਦੱਸਣਾ। ਉਦੋਂ ਜਦੋਂ ਪਾਕਿਸਤਾਨ ਬਣਿਆ, ਉਦੋਂ ਬਣਿਆ ਤੇ ਉਦੋਂ ਸਿੱਖ ਵੱਡ ਲੜਾਈ ਕਰਨ ਲੱਗ ਪਿਆ। ਅੱਛਾ। ਤੇ ਉਹਨਾਂ ਕਿਹਾ ਵੀ ਇੱਥੋਂ ਤੁਸੀਂ ਚੱਲ ਜਾਣਾ, ਇੱਥੋਂ ਨਿਕਲ ਜਾਣਾ। ਉਹ ਬੰਦੇ ਉੱਥੋਂ। ਤੁਹਾਡੇ ਪਿੰਡ ਦੇ ਉੱਤੇ ਵੀ ਹਮਲਾ ਹੋਇਆ ਸੀ? ਹੋਇਆ ਹੈ। ਤੁਹਾਡੇ ਜੀ ਮਾਰੇ ਵੀ ਗਏ ਸਨ? ਨਹੀਂ, ਕੋਈ ਤਕਦੀਰੀ ਨਾ ਮਾਰੇ ਗਏ। ਅੱਛਾ। ਤੁਸੀਂ ਕਿਹੜਾ ਵੇਲਾ ਸੀ ਜਦੋਂ ਆਪਣਾ ਪਿੰਡ ਛੱਡਿਆ ਸੀ? ਕੋਈ 4 ਵੇਲਾ ਸੀ। ਮੁਈਆਂ ਦੇ ਸੰਗਲ ਲਾ ਕੇ ਉੱਥੇ ਫਸਲਾਂ 'ਚ ਰੱਖ ਦਿੱਤੇ। ਅੱਛਾ। ਆ ਕੇ ਬੰਨ ਲੈਣੇ। ਡੰਗਰ ਆਜ਼ਾਦ ਕਰ ਦਿੱਤੇ? ਆ ਜਾਣਾ ਮੋਟੇ ਆਣ ਕੇ ਬੰਨ ਲਾਂਗੇ। ਤੇ ਘਰੋਂ ਆਪਣੇ ਸਮਾਨ ਵਗੈਰਾ ਚੁੱਕਿਆ? ਸਮਾਨ ਵਗੈਰਾ ਜਿਹੜਾ ਕਿ ਕੋ ਥੋੜਾ ਬਹੁਤ ਚੁੱਕਿਆ। ਜਿਹੜਾ ਨਹੀਂ ਚੁੱਕਿਆ ਨਾ। ਸਹੀ ਹੋ ਗਿਆ। ਨਿਕਲ ਕੇ ਕਿਹੜੇ ਪਿੰਡ ਗਏ? ਉਥੋਂ ਪਿੰਡ ਨਿਕਲ ਕੇ ਕੰਪ ਲੱਗਾ ਸੀ, ਕੰਪ। ਅੱਛਾ। ਤੇ ਉੱਥੇ ਕੈਂਪ ਕਿਹੜੀ ਜਗ੍ਹਾ ਤੇ, ਕਿਹੜੇ ਸ਼ਹਿਰ 'ਚ ਲੱਗਾ ਸੀ? ਜਲੰਧਰ 'ਚ ਲੱਗਾ ਸੀ? ਨਹੀਂ, ਜਲੰਧਰ 'ਚ ਨਹੀਂ, ਜਰਾ ਲੱਗਾ ਵਾ ਉੱਥੇ ਲੱਗਾ ਸੀ ਲਾਗੇ। ਅੱਛਾ। ਤੇ ਉੱਥੇ ਫਿਰ ਉਹ ਕੰਪ ਚਲ ਗਿਆ। ਅੱਛਾ। ਉੱਥੇ ਕਿੰਨੇ ਦਿਨ ਰਹੇ ਤੁਸੀਂ ਕੈਂਪ 'ਚ? ਉੱਥੇ ਮੇਰਾ ਖਿਆਲ 2 ਦਿਨ ਕੇ 2-3 ਦਿਨ ਰਹੇ। ਅੱਛਾ, 2-3 ਦਿਨ ਰਹੇ। ਹਾਂ। ਉੱਥੇ ਖਾਣਾ ਛਾਣਾ ਮਿਲ ਜਾਂਦਾ ਸੀ? ਮਿਲਦਾ ਸੀ। ਅੱਛਾ, ਮਿਲਦਾ ਸੀ ਖਾਣਾ। ਹਾਂ। ਸਹੀ ਹੋ ਗਿਆ।
ਫਿਰ ਉੱਥੋਂ ਪਾਕਿਸਤਾਨ ਕਿੱਦਾਂ ਆਏ? ਤੁਰ ਕੇ ਆਏ ਕਿ ਗੱਡੀਆਂ 'ਚ ਆਏ? ਗੱਡੀਆਂ ਜਨਾ ਕਈਆਂ ਕੋਲ ਤੇ ਗੱਡੇ ਗੁੱਡੇ ਸੀ, ਹੂੰ। ਉਹ ਆਪਣੇ ਗੱਡੇ ਗੁੱਡੇ ਲੈਂਦੇ ਅੱਛਾ ਤੇ ਬਾਕੀ ਤੁਰ ਤਰ ਕੇ ਆਇਆ। ਅੱਛਾ, ਤੁਸੀਂ ਲੋਕ ਵੀ ਤੁਰ ਕੇ ਆਏ? ਆ ਤੁਰ ਕੇ ਰਾਹ 'ਚ ਕੋਈ ਮਾਰ ਕੱਟ ਤੇ ਨਹੀਂ ਦੇਖੀ ਤੁਸੀਂ? ਵੇਖੀ ਆ ਜੀ। ਕਿਹੜੀ ਜਗ੍ਹਾ ਤੇ? ਉੱਥੇ ਜਦੋਂ ਆਪਣੇ ਪਿੰਡੋਂ ਨਿਕਲੇ ਹੋ ਜਾਂ ਕੈਂਪ 'ਚੋਂ ਨਿਕਲੇ ਹੋ? ਜਦੋਂ ਕੰਮ ਚੋਂ ਨਿਕਲੇ ਨਾ ਹਾਂਜੀ। ਉਦੋਂ ਬਹੁਤ ਇੰਨੀ ਵੱਢ ਟੱਕ ਹੋਈ ਸੀ ਹੂੰ। ਜਿਹਦਾ ਮੇਜ ਤੇ ਬੰਨਾ ਹੀ ਕੋਈ ਨਹੀਂ। ਅੱਛਾ। ਢੇਰ ਲੱਗੇ ਸੀ ਲਾਸ਼ਾਂ ਦੇ। ਓਏ ਹੋਏ, ਤੁਸੀਂ ਆਪਣੀ ਅੱਖਾਂ ਨਾਲ ਦੇਖੇ? ਆ ਖਾਣਾ ਦੇ ਕੇ ਓਏ ਹੋਏ। ਲਾਸ਼ਾਂ ਦੇ ਢੇਰ ਲੱਗੇ ਸੀ। ਹੂੰ। ਰਸਤੇ ਦੇ ਵਿੱਚ ਹਾਂਜੀ। ਤੁਹਾਡੇ ਪਿੰਡ ਦੇ ਜੀ ਜਿਹੜੇ ਸੀ ਰਾਜਪੂਤਾਂ ਦੇ ਜਾਂ ਤੁਹਾਡੇ ਰਾਈਆਂ ਦੇ, ਹਾਂ, ਇੱਕੋ ਹੀ ਕੈਂਪ ਦੇ ਵਿੱਚ ਸਨ ਕਿ ਆਹੋ, ਲਹਿਦਾ ਹੋ ਗਏ ਸੀ? ਇੱਕੋ ਜਿਹੀ ਸੀ ਯਾਰ। ਅੱਛਾ, ਇੱਕੋ ਚੋਂ ਫਿਰ ਨਾਲ ਹੀ ਇਕੱਠੇ ਆਏ ਹੋ ਇੱਥੇ ਪਾਕਿਸਤਾਨ? ਆਹ ਤੇ ਇਸ ਪਿੰਡ ਕਿੱਦਾਂ ਆਏ ਫਿਰ ਤੁਸੀਂ? ਕਿੰਨੇ ਸਾਲਾਂ ਬਾਅਦ ਆਏ ਇਸ ਡੇਰੇ ਦੇ ਉੱਤੇ? ਇਹ ਡੇਰੇ ਦੇ ਆਉਂਦਿਆਂ ਹੀ ਹੂੰ। ਇੱਥੇ ਆ ਗਿਆ ਸੀ। ਅੱਛਾ ਆਉਂਦਿਆਂ ਹੀ ਇੱਥੇ ਆ ਗਿਆ। ਜਿਹੜੇ ਇੱਥੇ ਚੋਕੇ ਘਰ ਆ ਗਏ ਸੀ, ਅੱਛਾ। ਕੁਛ ਇੱਥੋਂ ਇੱਥੇ ਭੂਤਨ ਬੜਾ ਹੂੰ। ਉਹ ਉੱਥੇ ਚਲ ਗਿਆ, ਅੱਛਾ ਕੁਛ ਕਸੋਕੀ ਚਲ ਗਿਆ ਅੱਛਾ, ਸਹੀ ਹੋ ਤੇ ਗਿਆ। ਕੁਛ ਇੱਥੇ ਰਹਿ ਗਿਆ। ਤੇ ਜਿਹੜੇ ਰਾਜਪੂਤਾਂ ਦੇ ਘਰ ਸੀ ਉਹ ਕਿਹੜੇ ਕਿਹੜੇ ਪਿੰਡਾਂ 'ਚ ਜਾ ਕੇ ਬੈਠੇ? ਉਹ ਕਸੋਕੀ ਜ਼ਿਆਦਾ ਗਿਆ, ਅੱਛਾ। ਭੂਤਨਪੁਰੇ ਗਿਆ। ਹੂੰ। ਤੁਹਾਨੂੰ ਫਿਰ ਉਧਰ ਜਿਹੜੀ ਜ਼ਮੀਨ ਸੀ ਸਾਰੀ ਇੱਥੇ ਅਲਾਟ ਹੋ ਗਈ ਸੀ? ਆਹੋ ਜਿਹੜੀ ਕੱਚੀ ਲਾੜ ਸੀ ਨਾ, ਹਾਂਜੀ। ਉਹ ਪਹਿਲੋਂ ਜਿੰਨੀਆਂ ਕੋ ਦੋ ਜਾਂ ਚਾਰ ਹੂੰ ਕੱਚੀ ਲਾੜ ਦੀਆਂ ਆਈਆਂ, ਹੂੰ। ਉਹ ਵਾਹੁੰਦੇ ਰਹੇ। ਅੱਛਾ। ਫਿਰ ਉਹ ਜਿਹੜੇ ਪੱਕੀ ਪੈਣ ਲੱਗੀ, ਹੂੰ। ਫਿਰ ਓਨੀਆਂ ਨਹੀਂ ਕਿ ਕਿਸੇ ਨੂੰ ਆਉਣੀ ਸੀ, ਜਿੰਨੀ ਨਹੀਂ ਸੀਗੀ। ਹਾਂਜੀ, ਤੇ ਤੁਹਾਡੀ ਜ਼ਮੀਨ ਜਿਹੜੀ ਉਧਰ ਸੀ ਉਹ ਇੱਧਰ ਆ ਗਈ? ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, 76 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। ਹਾਂਜੀ। ਹੁਣ ਕਦੀ ख्वाब ਦੇ ਵਿੱਚ ਜਾਂ ਉਂਝ ਬੈਠਿਆਂ ਕੱਲਿਆਂ ਹਾਂ। ਉਹ ਟਾਈਮ ਯਾਦ ਆਉਂਦਾ ਜਦੋਂ 47 ਦੀ ਵੰਡ ਹੋਈ ਸੀ? ਜਿਹੜੀ ਉਹ ਮਾਰ ਕੱਟ ਤੁਸੀਂ ਆਪਣੀ ਅੱਖਾਂ ਨਾਲ ਦੇਖੀ ਸੀ, ਕਦੀ ਯਾਦ ਆਈ? ਆਹੋ ਜੀ ਆਉਂਦੇ। ਆਉਂਦੀ ਹੈ? ਹਾਂ। ਤੇ ਪਿੰਡ ਵੀ ਆਪਣਾ ਨਜ਼ਰ ਆਉਂਦਾ ਆਹੋ ਜੀ ਆਉਂਦਾ, ਜਿੱਥੇ ਤੁਸੀਂ ਬਚਪਨ ਗੁਜ਼ਾਰਿਆ ਆਪਣਾ? ਬਿਲਕੁਲ ਆਉਂਦਾ। ਸਹੀ ਹੋ ਗਿਆ। ਅੱਛਾ, ਤੁਹਾਡੇ ਪਿੰਡਾਂ ਦੇ ਵਿੱਚ ਕੋਈ ਤਗੜਾ ਸਿੱਖ ਦਾ ਨਾਂ ਨਹੀਂ ਤੁਹਾਨੂੰ ਯਾਦ, ਜਿਹੜਾ ਉੱਥੇ ਸਿੱਖ ਸੀ ਮਸ਼ਹੂਰ, ਜਾਂ ਖੱਤਰੀ ਜਿਹਦੀ ਦੁਕਾਨ ਸੀ ਕਿਸੇ ਦੀ? ਖੱਤਰੀਆਂ ਦੀਆਂ ਦੁਕਾਨਾਂ ਬੜੇ ਬੜੇ ਲੈਂਡਲਾਰਡ ਸੀ ਖੱਤਰੀ, ਹੂੰ। ਉਹਨਾਂ ਦੀਆਂ ਦੁਕਾਨਾਂ ਸੀ। ਅੱਛਾ। ਤੇ ਉਹ ਇੰਨੀ ਉਹਨਾਂ ਦੀ ਨਹੀਂ ਵੰਡ, ਜਿਹੜੇ ਸੀ ਨਾ ਇੱਧਰ ਹੂੰ। ਸਾਡੇ ਪਾਸੇ ਵਾਲੀ ਹਾਂਜੀ। ਮਾਇਆ ਜੱਟ, ਹੂੰ। ਉਹਨਾਂ ਦੀ ਵੰਡ ਉਹ ਸਾਰੇ ਜਾਣਦੇ। ਨਹੀਂ ਕੋਈ ਨਾਂ ਯਾਦ ਹੈ ਉਹਨਾਂ ਵਿੱਚੋਂ? ਆਹੋ, ਨਾਂ ਵਿੱਚੋਂ ਜਾ ਰਹੀ ਆ। ਦੱਸ ਦਿਓ ਅਗਰ ਹੈ ਯਾਦ ਤਾਂ। ਇੱਕ ਨਾ ਕਿਸੂ ਸੀ, ਇੱਕ ਨਾ ਕਿਸੂ। ਅੱਛਾ, ਕਿਸਰੂ ਸੀ। ਹਾਂ। ਅੱਛਾ। ਤੇ ਇੱਕ ਨਾ ਏਦਾਂ ਉਹਨਾਂ ਦੇ ਨਾਂ ਸੀ। ਅੱਛਾ, ਕਿਹੜਾ ਤੈਨੂੰ ਦੱਸਾਂ। ਸਹੀ ਹੋ ਗਿਆ। ਉਹ ਗਈ ਜਵਾਨੀ ਆਇਆ ਬੁਢਾਪਾ, ਤਨ ਪੈ ਗਈਆਂ ਪੀੜਾਂ, ਓਏ ਪਿਛਲੀ ਉਮਰੇ ਕੰਮ ਨਹੀਂ ਦੇਂਦੀਆਂ, ਖਾਦੀਆਂ ਗਰਮ ਹਰੀੜਾਂ। ਉਹ ਚੋਗ ਜਿਨ੍ਹਾਂ ਦੀ ਮੋਤੀ ਹੋਵੇ, ਉਹ ਨਹੀਂ ਚੁਗਦੇ ਦਾਣੇ, ਜਿਨ੍ਹਾਂ ਦੀ ਕਿਸਮਤ ਵਿੱਚ ਰੱਬ ਗੋਸ਼ਤ ਲਿਖਿਆ, ਮਿਲਦਾ ਜ਼ੋਰ ਟਿਕਾਣੇ। ਓਏ ਜਵਾਨੀ ਚਾਰ ਦਿਹਾੜੇ ਖੁਸ਼ੀਆਂ ਨਾਲ ਹਟਾਈਏ, ਉਹ ਜ਼ਿੰਦਗੀ ਦਾ ਕੋਈ ਮਾਣ ਨਹੀਂ, ਉਹ ਮਨ ਭਾ ਕੇ ਮਰ ਜਾਈਏ। ਵਾਹ। ਉਹ ਗਈ ਜਵਾਨੀ ਆਇਆ ਬੁਢਾਪਾ, ਤਨ ਪੈ ਗਈਆਂ ਪੀੜਾਂ, ਪਿਛਲੀ ਉਮਰੇ ਕੰਮ ਨਾ ਦੇਂਦੀਆਂ, ਖਾਦੀਆਂ ਗਰਮ ਹਰੀੜਾਂ। ਵਾਹ। ਉਹ ਆਂਦੀ ਤਿੱਤਰ ਬੋਲਣ ਬਾਹਰ ਦੇ ਜੱਟਾਂ, ਬੜੀ ਝੋਟਣ ਮੋਰ, ਉਹ ਤੈਨੂੰ ਆ ਗਈਆਂ ਨੀਂਦਰਾਂ ਤੇ ਮੈਨੂੰ ਖਤਰੇ ਹੋਰ, ਤੂੰ ਚੌਧਰੀ ਦਾ ਨਾ ਵਾਦਾ, ਉਹ ਤੂੰ ਚੌਧਰੀ ਦਾ ਨਾ ਵਾਦਾ, ਤੇਰੇ ਇਸ਼ਕ ਬਣਾਇਆ ਜੋਰ, ਪਰ ਰੰਨ ਤਮਾਖੂ ਛਿਕਣੀ ਲੋਕੋ ਆਗਮ ਵੱਡੀ ਖੋਰ, ਮੈਂ ਸਦਕੇ ਪੁੱਤਰ ਜਨਾਂ ਦੇ ਲਾਡਲੇ,
ਉਹ ਪੁੱਤਰ ਜਿਨ੍ਹਾਂ ਦੇ ਲਾਡਲੇ ਤੇ ਚੱਟੀ ਉਹਨਾਂ ਦੀ ਚੋਰ ਆਸ਼ਕ ਤੇ ਵਰਿਆਮ ਨੂੰ ਉਹ ਪਈ ਖੜੀ ਉਡੀ ਕੇ ਗੋਰ ਓਏ ਗੱਲਾਂ ਕਰਨੀਆਂ ਸੌਖੀਆਂ ਇਹ ਗੱਲਾਂ ਕਰਨੀਆਂ ਸੌਖੀਆਂ ਮਰਦਾਂ ਨੂੰ ਔਖੇ ਭੋਲਣੇ ਬੋਲ ਮੈਂ ਹਾੜਾ ਪਾਣੀਆਂ ਰੱਬ ਦਾ ਤੂੰ ਕੋੜੀਆਂ ਨੂੰ ਟੋਰ ਵਾਹ ਉਹ ਸੌਂ ਜਾ ਨਾ ਯਕੀਨ ਦੇ ਆਂਦਾ ਡੋਰ ਰੱਬ ਤੇ ਸੱਟ ਮੈਂ ਸ਼ੇਰ ਚੱਲਾਂ ਵਿੱਚ ਭੌਂਕਦਾ ਮੈਨੂੰ ਕਿਸੇ ਨਹੀਂ ਪਾਉਣੀ ਨੱਥ ਉਹ ਨਾਰ ਬਗਾਨੀ ਕੱਢੀਏ ਰੰਨੇ ਮੌਤ ਸਿਰਾਣੇ ਰੱਖ ਜੇ ਕੰਡ ਦੇ ਜਾਂ ਤੇਰੇ ਵੀਰ ਨੂੰ ਉਹ ਕੌਣ ਆਖੇ ਮਿਰਜ਼ਾ ਜੱਟ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਕਮਾਲ ਆਵਾਜ਼ ਉਸਤਾਦ ਵਾਕਈ ਪਿਆਰੀ ਨਾ ਆਰਫ ਲਵਾਰ ਦੇ ਅੱਬੇ ਵਰਗੀ ਹੈ ਕਮਾਲ ਆ ਰਾਣਾ ਸਾਹਿਬ ਤੁਸੀਂ ਤੇ ਵਾਕਈ ਛਾ ਗਏ ਹੋ ਉਹਨੂੰ ਸ਼ੌਕ ਸੀ ਤਰਦਨਾ ਦੇ ਗਾਇਆ ਦੇ ਨਹੀਂ ਉਹਨੇ ਵਾਕਈ ਕਮਾਲ ਗਾਇਆ ਦਿਲੋਂ ਗਾਇਆ ਅੱਛਾ ਇਹ ਸ਼ੌਕ ਸ਼ੁਰੂ ਤੋਂ ਹੀ ਸੀ ਕਿ ਆਪਣੀਆਂ ਪੈਲੀਆਂ ਖੇਤਾਂ 'ਚ ਨਹੀਂ ਜਾ ਜੀ ਮੈਂ ਸ਼ੁਰੂ ਤੋਂ ਬਚਪਨ ਤੋਂ ਨਿੱਕਾ ਜਿਹਾ ਸੀ ਨਾ ਜਦੋਂ ਹਾਂ ਤੇ ਮੈਨੂੰ ਉਦੋਂ ਵੀ ਸ਼ੌਕ ਹੈ ਸੀ ਅੱਛਾ ਹਾਂਜੀ ਨਾਂ ਕੀ ਆ ਆਪਣਾ ਮੇਰਾ ਨਾਮ ਸ਼ੌਕਤ ਅਲੀ ਆ ਸ਼ੌਕਤ ਅਲੀ ਵਾਕਈ ਬਈ ਸ਼ੌਕਤ ਅਲੀ ਦੀ ਆਵਾਜ਼ ਵੀ ਤੇਰੇ ਅੰਦਰ ਹੈ ਤੇ ਮੇਰੇ ਕੋਲ ਚਿਮਟਾ ਮੇਰੇ ਨਾਲ ਇੰਨਾ ਉੱਚਾ ਵਾ ਹੈਗਾ ਚਿਮਟਾ ਹਾਂ ਹੈਗਾ ਹਿੰਦੁਸਤਾਨ ਵਿੱਚ ਇੱਕ ਪਿੰਡੋਂ ਵੱਡੇ ਉੱਠ ਕੇ ਆਏ ਹੋਇਆ ਤੁਸੀਂ ਵੀ ਉਸੇ ਪਿੰਡੋਂ ਹਾਂ ਉਸੇ ਪਿੰਡੋਂ ਇਹ ਤੇ ਹੁਣ ਮਤਲਬ ਅਸੀਂ ਸੁਣੀਆਂ ਸੁਣਾਈਆਂ ਨਾ ਹਾਂ ਅਸਲ ਸਾਡਾ ਜਿਹੜਾ ਇਹ ਦੱਸੀ ਜਾਂਦੇ ਨਾ ਕੋਈ ਜ਼ਿਲ੍ਹਾ ਜਲੰਧਰ ਸੀ ਨਾ ਪਿੰਡ ਨਲਾਲਾ ਸੀ ਰਿਆਸਤ ਕਪੂਰਥਲਾ ਤਹਿਸੀਲ ਭਲੱਥਾਂ ਸੀ ਆਹ ਇੰਜੀ ਆ ਅਸੀਂ ਵੱਡਿਆਂ ਕੋਲ ਸੁਣੀਆਂ ਹੋਈਆਂ ਆਪਣੇ ਦਾਦਿਆਂ ਕੋਲ ਮੇਰਾ ਦਾਦਾ ਜਿਹੜਾ ਨਾ 110 ਸਾਲਾਂ ਤੋਂ ਉੱਤੇ ਹੋ ਗਏ ਫੌਤ ਕੀ ਹੋਇਆ ਸੀ ਦੱਸਦਾ ਸੀ ਬਾਬਾ ਕਿੱਥੇ ਰਹਿੰਦੇ ਸੀ ਆਪਾਂ ਤੇ ਮੈਂ ਉਹਦੀ ਸੋਟੀ ਫੜ ਕੇ ਬਾਹਰ ਲਿਜਾਂਦਾ ਰਿਹਾ ਆਪ ਆਪਣੇ ਅੱਛਾ ਹੱਥ ਨਾਲ। ਨਹੀਂ ਬਾਬਾ ਤੁਹਾਡਾ ਤੁਹਾਨੂੰ ਕਹਾਣੀ ਦੱਸਦਾ ਰਿਹਾ ਕਿੱਦਾਂ ਕਿੱਦਾਂ ਆਏ ਜਿੱਦਾਂ ਉਹਨਾਂ ਨੇ ਦੱਸਿਆ ਵੀ ਮਾਰਵਾੜ ਬੇਬਾ ਹੋਈ ਹੂੰ ਹਾਂ ਹੂੰ ਤੇ ਉੱਤੋਂ ਦੀ ਗੱਡੇ ਨਗਾਈ ਜਾਂਦੇ ਥੱਲੇ ਲਾਸ਼ਾਂ ਪਈਆਂ ਸੀ ਹਾਂਜੀ ਚਲੋ ਹੁਣ ਕੋਈ ਹੋਰ ਅੱਛਾ ਜਿਹਾ ਬੋਲ ਹੋ ਜੇ ਹਾਂ ਕਿਉਂ ਨਹੀਂ ਅੱਛਾ ਜਿਹਾ ਬੋਲ ਛੱਡ ਕੇ ਤੇ ਜਿੱਦਾਂ ਹੀ ਮਰਜ਼ੀ ਸੁਣ ਓਏ ਬਾਪ ਬੇਟੀ ਦੀ ਇਹ ਗੱਲ ਸੁਣ ਕੇ ਤੇ ਸੱਦੇ ਕੋਲ ਸ਼ਿਕਾਰੀ ਹਾਜ਼ਰ ਆਣ ਹੋਏ ਵਿੱਚ ਖਿਦਮਤ ਬਈ ਸਭੇ ਵਾਰੋ ਵਾਰੀ ਉਹ ਸ਼ਾਕਿਆ ਇੱਕ ਬਾਚਰਨੀ ਦਾ ਪਗੜੇ ਸਾਨੂੰ ਦਿਓ ਜਲਦੀ ਜਾਓ ਢੇਰ ਨਾ ਲਾਓ ਤੇ ਕਾਮਿਆ ਸਾਡਾ ਆਈਓ ਉਹ ਹੁਕਮ ਸੁਣਦਿਆਂ ਸਭ ਸ਼ਿਕਾਰੀ ਤੇ ਲੈ ਫਾਈਆਂ ਉੱਠ ਭੱਜੇ ਉਹ ਜੰਗਲ ਭਰ ਬੂਟੇ ਝਾੜੀਆਂ ਸਾਰੇ ਢੂੰਡਣ ਲੱਗੇ ਉਹ ਇੱਕ ਸ਼ਿਕਾਰੀ ਬੁੱਢਾ ਬਾਬਾ ਇਰਸ ਵਧੇਰੀ ਵਾਲਾ ਪਾਉਂਦਿਆਂ ਸੀ ਇੱਕ ਯਾਰੋ ਵੇਖ ਲਿਆ ਉਸ ਹਾਲਾ ਉਹ ਝਾੜੀ ਦੇ ਮੁੱਢ ਛੁਪ ਕੇ ਬੈਠੀ ਤੇ ਬੱਚਾ ਲੈ ਕੇ ਹਰਨੀ ਉਹ ਸੀਨੇ ਨਾਲ ਲਗਾ ਕੇ ਬੱਚਾ ਤੇ ਔੜ ਕਿਸੀ ਚਰਨੀ ਉਸ ਨਕਰਮੇ ਬੁੱਢੇ ਬਾਬੇ ਨੇ ਤੱਕ ਉਹਨਾਂ ਨੂੰ ਲਿਆ ਨਜ਼ਰਾਂ ਰਲੀਆਂ ਤੇ ਹਰਨੀ ਨੂੰ ਵੀ ਫਿਕਰ ਦਿਲੇ ਵਿੱਚ ਪਿਆ ਉਹ ਸੀਨੇ ਨਾਲ ਲਗਾ ਕੇ ਬੱਚਾ ਤੇ ਹਰਨੀ ਚੁੰਗੀ ਮਾਰੀ ਨੱਠਣ ਲੱਗੀ ਉਹ ਬੱਚਾ ਡਿੱਗਾ ਹੀ ਲੈਂਦਾ ਪਗੜ ਸ਼ਿਕਾਰੀ ਉਹ ਪਰਤ ਪਿਛੋਂ ਜਾ ਹਰਨੀ ਡਿਠਾ ਬੱਚਾ ਕਾਬੂ ਆਇਆ ਉਹ ਨੀ ਪੈਰੀ ਭੱਜ ਖਲੋਤੀ ਉਹ ਕਦਮ ਨਹੀਂ ਜਾਂਦਾ ਚਾਇਆ ਹਰਨੀ ਬੋਲੀਏ ਨਾਮ ਰਵਾਣੇ ਤੇ ਛੱਡਦੀ ਬੱਚਾ ਮੇਰਾ ਓਏ ਅੱਲਾ ਮਾਲਕ ਦੋਈ ਜਹਾਨੀ ਉਹ ਭਲਾ ਕਰੂ ਰੱਬ ਤੇਰਾ ਵਾਹ ਉਹ ਜੇ ਤੂੰ ਆਲੇ ਲਾਦਾ ਵਾ ਰਹਿਮ ਜ਼ਰਾ ਤੂੰ ਖਾਈ ਓਏ ਉਮਰ ਮੇਰੀ ਦੀ ਖੱਟੀ ਕੋਟੀ ਤੇ ਸਾਰੀ ਰੋੜ ਨਾ ਜਾਈ ਓਏ ਉਮਰ ਗਵਾ ਕੇ ਉਹ ਲੱਭਾ ਬੱਚਾ ਤੇ ਹਾਸਾ ਤੇਰੇ ਪਾਣੇ ਉਹ ਬੇਕਦਰਾਂ ਨੂੰ ਕਦਰ ਕੀ ਮਾਲਮ ਤੇ ਲੱਗੀਆਂ ਵਾਲਾ ਜਾਣੇ ਉਹ ਪੁੱਤਰ ਵਿਛੜੇ ਕਦੀ ਨਾ ਭੁੱਲਦੇ ਤੇ ਨਿਤ ਪੁੱਤਰ ਦਾ ਚੋਰਾ ਉਹ ਜਾਂਦਾ ਗਮ ਤਬਾਈ ਕਰ ਜਿਸ ਦਮ ਪੈਨ ਕਫਨ ਦਾ ਲੀੜਾ ਉਹ ਰੋਗਾ ਵਿੱਚੋਂ ਰੋਗ ਵਧੇਰਾ ਜ਼ਾਲਮ ਸਖਤ ਵਿਛੋੜਾ ਜੋ ਕਰੇ ਕਫਰ ਜ਼ੰਦ ਕਿਸੇ ਦਾ ਤੇ ਹੋਵੇ ਉਹ ਜੁਦਾਈ ਉਹ ਪਵੇ ਅਨੇਰ ਵੀ ਜਗ ਵਿੱਚ ਉਹਨੂੰ ਉਹ ਢੂੰਡੇ ਕੁੱਲ ਦੋਕਾਈ ਵਾਹ ਜੀ ਵਾਹ ਵਾਹ ਉਹ ਮਾਵਾਂ ਜੰਨਤ ਵਾਲੀਆਂ ਛਾਵਾਂ ਤੇ ਲਾੜ ਉਡਾਵਣ ਸਾਰੇ ਕੋਈ ਨਾ ਕਰੇ ਯਤੀਮਾਂ ਦੇ ਤਾਈਂ ਆਫਰ ਜ਼ੰਦ ਪਿਆਰੇ
ਉਹ ਮਾਵਾਂ ਵਾਲੇ ਗੋਦੀ ਲੇਟਣ ਤੇ ਮਿਲਿਆ ਖੁਸ਼ੀ ਖਜ਼ਾਨਾ, ਮਾਵਾਂ ਬਾਜ ਯਤੀਮਾਂ ਦੇ ਤਾਈਂ ਸਾਰਾ ਦੇਸ ਬੇਗਾਨਾ। ਵਾਹ ਵਾਹ ਵਾਹ। ਉਹ ਕਿਆ ਸ਼ਿਕਾਰੀ ਉਹ ਸ਼ਮਸ ਰਾਣੀ ਤੇ ਬੱਚਾ ਪਕੜਾਇਆ, ਉਹ ਬਹੁਤ ਇਨਾਮ ਮਿਲੇਗਾ ਮੈਨੂੰ ਮੈਂ ਜੇਕਰ ਤੋੜ ਪਹੁੰਚਾਇਆ। ਓਏ ਹਰਨੀ ਆਂਦੀ ਏ ਵੇਖ ਸ਼ਿਕਾਰੀਆ ਜੇ ਮਤਲਬ ਤੇਰਾ, ਉਹ ਛੱਡ ਦੇ ਨੂੰ ਮੈਂ ਦੱਸਾਂ ਤੈਨੂੰ ਉਹ ਬੜਾ ਖਜ਼ਾਨਾ ਪਾਰਾ। ਫਿਰ ਮੁੱਕੇ ਨਹੀਂ ਤੇਰੇ ਕੋਲੋਂ 7 ਪੀੜੀਆਂ ਤਾਈ, ਉਹ ਨਾਲੇ ਬਾਬਾ ਰੋਜ਼ ਕਿਆਮਤ ਅਦਰ ਹਜ਼ੂਰਾਂ ਪਾਈ। ਵਾਹ। ਉਹ ਕਿਆ ਸ਼ਿਕਾਰੀ ਵੇਖ ਰਣੀਏ ਐਵੇਂ ਮਗਰ ਬਣਾਵੇ, ਉਹ ਦੇ ਕੇ ਮੈਨੂੰ ਝੂਠੇ ਲਾਰੇ ਤੇ ਬੱਚੇ ਨੂੰ ਛਡਵਾਵੇਂ। ਹਰਨੀਆਂ ਦੀ ਵਾਸ਼ਕਾਰੀਆ ਤੂੰ ਝੂਠੀ ਕਹਿ ਕੇ ਮੇਰੀ ਨਸਲ ਨੂੰ ਦਾਗ ਲਾ ਦਿੱਤਾ ਈ। ਮੈਂ ਨਹੀਂ ਝੂਠੀ, ਝੂਠਿਆਂ ਤੇ ਰੱਬ ਦੀ ਲਾਹਨਤ ਹੁੰਦੀ ਆ। ਮੈਂ ਤੇ ਉਹ ਸਰਨੀ ਦੇ ਪੇਟੋਂ ਜਿੰਨੇ ਮੁਹੰਮਦ ਨਾਲ ਵਾਦਾ ਕੀਤਾ ਸੀ, ਆਂਦਾ ਦੱਸ ਫੇ ਤੇਰੀ ਮਾਂ ਨੇ 2 ਜਹਾਨ ਦੇ ਵਾਲੀ ਨਾਲ ਕਿਹੜਾ ਵਾਦਾ ਕੀਤਾ ਸੀ। ਉਹ 2 ਪੁੱਤਰਾਂ ਤੇ 1 ਮਾਂ ਦੀ ਕੂਕ ਸੁਣੀ ਗਈ ਜਾ ਕੇ, ਉਹ ਜ਼ਬਰਾਈਲ ਨਬੀ ਦੇ ਅੱਗੇ ਤੇ ਅਰਜ਼ੀ ਹੋਇਆ ਏ ਆ ਕੇ। ਉਹ ਕਿਆ ਫਰਿਸ਼ਤੇ ਯਾ ਮੁਹੰਮਦ ਆਇਆ ਹੁਕਮ ਜਨਾਬੋਂ, ਬਾਰੀ ਫਾਥੀ ਜੇ ਫਾਈ ਹਰਨੀ ਤੇ ਕੱਢੋ ਚਾਲਿਆ ਜ਼ਾਬੋਂ। ਵਾਹ ਜੀ ਵਾਹ। ਉਹ ਖਤਮ ਨਬੀਆਂ ਕਾਲ ਸਨਿਓੜਾ ਤੇ ਵੱਲ ਬਾਰੀ ਦੇ ਆਏ, ਹਰਨੀ ਵੇਖ ਰਸੂਲullah ਨੂੰ ਉਹ ਕਦਮੀ ਸੀਸ ਨਵਾਏ। ਉਹ ਫੇਰ ਪੈਗੰਬਰ ਸਾਹਿਬ ਪੁੱਛਦੇ ਤੇ ਫਸ ਗਈਆਂ ਕਿਉਂ ਫਾਈ, ਉਹ ਹਰਨੀ ਬੋਲੀਏ ਯਾ ਮੁਹੰਮਦ ਮੇਰੀ ਇਹੋ ਕਿਸਮਤ ਆਈ। ਵਾਹ ਜੀ ਵਾਹ। ਉਹ ਫੇਰ ਪੈਗੰਬਰ ਸਾਹਿਬ ਪੁੱਛਦੇ ਜੇ ਕੋਈ ਤੈਨੂੰ ਛਡਵਾਵੇ, ਉਹਦਾ ਸਰਨੀਏ ਕਿਤਨੇ ਚਿਰ ਨੂੰ ਤਾਂ ਮੁੜ ਵਾਪਸ ਆਵੇਂ। ਹਰਨੀ ਆਂਦੀ ਏ ਯਾ ਮੁਹੰਮਦ ਮੈਂ ਕਿਧਰੇ ਡੇਰ ਨਾ ਲਾਵਾਂ, ਮੈਂ ਦੁੱਧ ਪਿਆ ਕੇ ਬੱਚਿਆਂ ਦੇ ਤਾਈਂ ਤੇ ਵਾਪਸ ਪਰਤੀ ਆਵਾਂ। ਵਾਹ। ਉਹ ਸੋਹਣੇ ਨਬੀ ਨੇ ਫੌਰਨ ਉਹਦੇ ਤੇ ਪੈਰੋਂ ਲਾ ਲਈ ਫਾਈ, ਆਪਣਾ ਪੈਰ ਪਸਾ ਕੇ ਬਹਿ ਗਏ ਤੇ ਹਰਨੀ ਹੋ ਗਈ ਰਾਈ। ਉਹ ਇਤਨੇ ਚਿਰ ਵਿੱਚ ਉਹ ਯਹੂਦੀ ਤੇ ਵੇਖੋ ਘਰ ਥੀ ਆਇਆ, ਅੱਗੇ ਜਾਲੀ ਹਰਨੀ ਵਾਲੀ ਪੈਰ ਮੁਹੰਮਦ ਪਾਇਆ। ਉਹ ਗੁੱਸੇ ਨਾਲ ਯਹੂਦੀ ਬੋਲੇ ਦੇ ਕੀ ਤੋਈ ਕਾਰਾ, ਹਰਨੀ ਕੱਢੀ ਤੇ ਖੁਦ ਫਸ ਬੈਠੋ ਹੋਣਾ ਹੀ ਬਹੁਤ ਖਲਾਰਾ। ਉਹ ਇੱਕ ਆਖੇ ਹੁਣ ਮਾਰਾਂ ਤੈਨੂੰ, ਇੱਕ ਲਿਆ ਦੇ ਹਰਨੀ, ਉਹ ਦੇ ਜਵਾਬ ਕਬੂਲ ਦਵਾ ਥੀ ਉਹ ਕਿਹੜੀ ਗੱਲ ਕਰਨੀ। ਵਾਹ ਜੀ। ਉਹ ਪਾਕ ਮੁਹੰਮਦ ਨਾਲ ਹਲੀਮੀ ਤੇ ਇਹ ਜਵਾਬ ਸੁਣਾਵੇ, ਉਹ ਠਹਿਰ ਜ਼ਰਾ ਹੁਣ ਦੁੱਧ ਪਿਆ ਕੇ ਤੇ ਹਰਨੀ ਵਾਪਸ ਆਵੇ। ਉਹ ਕਿਆ ਯਹੂਦੀ ਮੈਂ ਵਾਵਾ ਸਮਝਾ ਅਕਲਾਂ ਤੇ ਰੁਸ਼ਨਾਈਆਂ, ਪਰ ਜੰਗਲੀ ਚੀਜ਼ਾਂ ਛੁੱਟੀਆਂ ਹੋਈਆਂ ਪਰਤ ਕਦੀ ਨਾ ਆਈਆਂ। ਉਹ ਪਾਕ ਮੁਹੰਮਦ ਨਾਲ ਹਲੀਮੀ ਤੇ ਇਹ ਜਵਾਬ ਸੁਣਾਵੇ, ਉਹ ਠਹਿ ਜ਼ਰਾ ਹੁਣ ਦੁੱਧ ਪਿਆ ਕੇ ਤੇ ਹਰਨੀ ਵਾਪਸ ਆਵੇ। ਓਏ ਉਧਰੋਂ ਹਰਨੀ ਦੋਵੇਂ ਬੱਚੇ ਤੇ ਲੱਭੇ ਫਿਰ ਵਾਰੀ, ਆਖੇ ਦੁੱਧ ਸ਼ਤਾਬੀ ਪੀ ਲੋ ਤੇ ਮੈਂ ਸਦਕੇ ਮੈਂ ਵਾਰੀ। ਮੈਂ ਪਾਕ ਨਬੀ ਨੂੰ ਉਹ ਜ਼ਾਮਨ ਦਿੱਤਾ ਤੇ ਦੁੱਧ ਪਿਆਵਣ ਆਈ, ਇਹ ਗੱਲ ਸੁਣ ਕੇ ਦੋਆਂ ਬੱਚਿਆਂ ਕਸਮ ਖੁਦਾ ਦੀ ਪਾਈ। ਓਏ ਆਖਣ ਅੰਮਾ ਜਿਤਨੇ ਕਿ ਤੋੜੀ ਤੇ ਨਬੀ ਨੂੰ ਨਾ ਛਡਵਾਈਏ, ਉਹ ਸਭ ਹਰਾਮ ਆ ਸਾਡੇ ਉੱਤੇ ਤੇ ਜੋ ਕੁਝ ਪੀਏ ਖਾਈਏ। ਵਾਹ ਜੀ ਵਾਹ। ਓਏ ਹਰਨੀ ਆਣ ਖਲੋਤੀ ਹਾਜ਼ਰ ਜੀ ਦੋਵੇਂ ਬੱਚੇ ਲੈ ਕੇ, ਆਂਦੀ ਰਾਜ਼ੀ ਰਹਿਣਾ ਸਾਡੇ ਉੱਤੇ ਤੇ ਆਖਾਂ ਪੈਰੀ ਪੈ ਕੇ। ਓਏ ਗੱਲ ਤੱਕੇ ਓ ਯਹੂਦੀ ਕਦਮ ਨਬੀ ਦੀ ਚੜਿਆ, ਉਹ ਦਿਲੋਂ ਬਜਾਨੋ ਮੋਮਨ ਹੋ ਗਿਆ ਤੇ ਕਲਮਾ ਸੋਹਣਾ ਪੜਿਆ। ਸੁਭਾਨ ਅੱਲਾਹ ਜੀ ਸੁਭਾਨ ਅੱਲਾਹ, ਕਮਾਲ ਕਰ ਦਿੱਤੀ ਹੈ ਵਾਕਈ, ਕਮਾਲ ਕਰ ਦਿੱਤੀ ਜੀ। ਸਹੀ ਹੋ ਗਿਆ ਕੰਮ ਨੂੰ। ਨਾਤ ਵੀ ਪੜ ਦਿਓ ਜੀ ਹੁਣ ਇੱਕ। ਹਾਂਜੀ ਬੜੀ ਗੱਲ ਹੈ, ਬੜੀ ਗੱਲ।
ਔਰ ਪੰਜ ਤਾਨੇ ਪਾਕ ਦੀ ਫੌਜ ਚੜੀ ਤੇ ਵਿੱਚ ਅਫਸਰ ਆਪ ਹੁਸੈਨ। ਉਹ ਦੋਨੋਂ ਬੇਟੇ ਸੀ ਮੌਲਾ ਅਲੀ ਦੇ ਤੇ ਦੋਨੋਂ ਸਰਵਰੇ ਕੌਨੈਨ। ਉਤੇ ਵਿੱਚ ਕਰਬਲ ਦੇ ਇੰਜ ਪੈ ਸਜਦੇ ਤੇ ਜਿਉਂ ਵਿੱਚ ਕੁਰਾਨ ਦੇ ਐਨ। ਤੇ ਲੜ ਲੱਗੀਆਂ ਦੀ ਲਾਜ ਰੱਖ ਲਈ ਸੈਯਦਾ ਤੇ ਸਾਡੀ ਮਦਦ ਕਰਨੀ ਆਪ ਹੁਸੈਨ। वराओ जरा खून अखियों में शम शम, वराओ जरा खून अखियों में शम शम। मोहम्मद बदले शबीर आ गया, जबर दियां खूनी कटावा दे ओले। मोहम्मद बदले मुनीर आ गया, जिथे पानी कुत्ते यजीदी सी पींदे ते असगर दे हिस्से च तीर आ गया। वराओ जरा खून अखियों में शम शम, मोहम्मद बदले शबीर आ गया। कबर खोदे असगर दी अथरू वहा के, मदीने नु मुंह कर के सैयद पुकारे। पलाओ ऐ नाना जी असगर नु पानी, ते मेरा भी वक्त अखीर आ गया। वराओ जरा खून अखियों में शम शम, मोहम्मद बदले शबीर आ गया। जदों लाश अकबर दी खैमे च आई, सकीना ने रो रो के पाई दुहाई। हटो अगों मैनू भी वेखण ते देओ, किवें सेरे ला मेरा वीर आ गया। वराहो जरा खून अखियों में शम शम, मोहम्मद बदले शबीर आ गया। खुदा जान की राज सीए खुदा दा, ते है अजब वाकया सी करबो बला दा। आए ओ के टुकड़े ओ पैरां दे थल्ले, ते सैयद दा नाज़ुक शरीर आ गया। वराओ जरा खून अखियों में शम शम, मोहम्मद बदले मुनीर आ गया। ਜਦੋਂ ਮਾਪਿਓ ਜਿੰਦੇ ਸੀ ਉਦੋਂ? ਉਦੋਂ ਤੇ ਜੋ ਮਰਜ਼ੀ ਕਰੀਦਾ ਆਪਣੇ ਮਨ ਮਰਜ਼ੀ, ਬਾਕੀ ਮਾਂ ਪਿਓ ਨੂੰ ਸਤਾਇਆ ਨਹੀਂ। ਅੱਛਾ, ਇੱਕ ਕਲਾਮਾਂ ਨੇ ਆਪਣੀ ਜ਼ਿੰਦਗੀ ਮਾਂ ਪਿਓ ਨੂੰ ਦਵਾਇਆ। ਵਾਹ ਜੀ ਵਾਹ। ਇੱਕ ਵੀ ਕੀ ਹੁਣ ਵਾਈ ਸ਼ਾਹੀ ਕਰਦੇ ਹੋ? ਹਾਂ ਵਾਈ ਨਹੀਂ, ਜ਼ਿਮੀਂਦਾਰੀ ਕਰਦੇ ਹੋ? ਬਸ ਹਲਕਾ ਫੁਲਕਾ ਜਿਹਾ ਕਰਦੇ ਆ, ਬੱਚੇ ਆਪਣੇ ਬਾਹਰ ਕਰਦੇ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਹੀਰ ਸ਼ੇਰ ਵੀ ਪੜ੍ਹ ਲੈਂਦੇ ਹੋ? ਪੜਦੇ ਆ ਭਾਈ। ਤੁਹਾਨੂੰ ਫਿਰ ਕਹਿੰਦੇ ਨਾ ਸਪੈਸ਼ਲ ਆ ਕੇ ਮਿਲਣਾ, ਜਿਹਦਾ ਤੁਸੀਂ ਬਾਰ-ਬਾਰ ਵੇਖਿਆ ਉੱਥੇ ਚਿਮਟਾ ਰੱਖਣਾ ਹੋਇਆ ਕਿਸੇ ਦਿਨ। ਉਹ ਤੇ ਜਦੋਂ ਕਿਤੇ ਇਦਾਂ ਦਾ ਕੋਈ ਮੌਕਾ ਬਣੇ ਫੇਰ ਹੀ ਹੁੰਦਾ ਨਾ। ਨਹੀਂ ਉੱਥੇ ਬਵਾਂਗੇ ਨਾ, ਕੌਣ ਆਉਂਦਾ ਕੌਣ ਜਾਣਦਾ। ਤੁਹਾਨੂੰ ਫਿਰ ਪੂਰੀ ਦੁਨੀਆ ਜਾਣੇਗੀ ਇਨਸ਼ਾਅੱਲਾ। ਇਹ ਤੁਹਾਡੇ ਜਿਹੜਾ ਪਿਛਲਾ ਪਿੰਡ ਦੇ ਬਾਰੇ ਵੀ ਦੱਸਿਆ ਨਾ ਤੁਸੀਂ, ਉੱਥੋਂ ਦੇ ਲੋਕ ਵੀ ਰਾਬਤਾ ਕਰਨਗੇ ਕਿ ਸਾਡੀ ਰਾਣਾ ਸਾਹਿਬ ਨਾਲ ਗੱਲ ਕਰਾਓ। ਸਾਡੇ ਵੱਡੇ ਤੁਹਾਡੇ ਹਾਣ ਦੇ ਤੇ ਹੋਣਗੇ ਨਾ ਬਾਹਰ ਦਾ ਉੱਥੇ ਦਾ ਦੱਸਾਂ ਦਾ। ਹੁਣ ਇਹ ਮੇਰਾ ਖਿਆਲ ਆ ਭਾਨੂੰ ਆਪਦਾ ਤੇ ਪਰ ਉਧਰ ਤਾਂ ਜੰਮ ਕੇ ਇੱਧਰ। ਅੱਛਾ, ਨਹੀਂ ਕਾਈ ਵਾਹਦ ਬੰਦਾ ਇੱਥੇ ਸਾਡੇ। ਚਲੋ ਤੁਸੀਂ ਤੇ ਹੈਗੇ ਹੋ ਨਾ, ਤੁਸੀਂ ਦੱਸੋਗੇ ਸਾਨੂੰ ਆਪਣੇ ਗਾ ਕੇ ਦੱਸਣਾ ਨਾ ਆਪਣਾ ਦੁੱਖ ਜਿਹੜਾ ਤੁਹਾਡੇ ਬਜ਼ੁਰਗਾਂ ਨੇ ਹੰਢਾਇਆ।